ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 10 ਅਪ੍ਰੈਲ ਪਾਕਿਸਤਾਨ ਦੇ ਵਿੱਚ ਜੁਮੇ ਦੀ ਸ਼ਾਮ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 132। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਖਵਾਜਾ ਆਸਿਫ ਸਾਹਿਬ ਦੇ ਨਟ ਬੋਲਟ ਟਾਈਟ ਕੀਤੇ ਗਏ ਨੇ, ਉਹਨਾਂ ਨੂੰ ਫੈਂਟਾ ਲੱਗਾ ਚੰਗਾ। ਇੱਕ ਟਵੀਟ ਕਰ ਬੈਠੇ ਸਨ, ਸਾਰੇ ਪਾਕਿਸਤਾਨ ਨੇ ਸ਼ਾਬਾਸ਼ੀ ਤਾਂ ਦਿੱਤੀ ਕਿਉਂਕਿ ਟਵੀਟ ਚੰਗੀ ਸੀ, ਲੇਕਿਨ ਉਹ ਆਂਦੇ ਨਾ ਵੀ ਸ਼ਕਲ ਮੋਮਨਾ ਕਰਤੂਤ ਕਾਫਰਾਂ। ਇਹਨਾਂ ਦੀ, ਮੈਂ ਕਿਸੇ ਨੂੰ ਕਾਫਰ ਨਹੀਂ ਕਹਿਣ ਡਿਆ, ਲੇਕਿਨ ਇੱਕ ਮੁਹਾਵਰੇ ਦੇ ਤੌਰ 'ਤੇ ਕਿ ਇਹਨਾਂ ਦੀ ਕਿਉਂਕਿ ਕਰਤੂਤ ਭੈੜੀ ਹੈ ਤੇ ਇਹੋ ਜਿਹੇ ਟਵੀਟ ਕਰਕੇ ਖਲੋ ਤਾਂ ਸਕਦੇ ਨਹੀਂ ਉਸ ਟਵੀਟ ਦੇ ਉੱਤੇ। ਤੇ ਉਸ ਤੋਂ ਬਾਅਦ ਖਵਾਜਾ ਸਾਹਿਬ ਉਹ ਜਿਹੜਾ ਪੰਜਾਬੀ 'ਚ ਐਕਸਪ੍ਰੈਸ਼ਨ ਹੈ ਵੀ ਅੱਡੀਆਂ ਨੂੰ ਥੁੱਕ ਲਾ ਕੇ ਉੱਥੋਂ ਨਿਕਲ ਗਏ। ਤੇ ਤੁਹਾਨੂੰ ਇਹ ਤਾਂ ਪਤਾ ਹੀ ਹੈ ਕਿ ਉਹ ਜਦੋਂ ਨੱਠਦੇ ਨੇ ਤੇ ਉਹ ਵੈਸੇ ਵੀ ਵਿੰਗੇ ਹੋ ਕੇ ਨੱਠਦੇ ਨੇ, ਤੇ ਉਹ ਫਿਰ ਕੰਨੀ ਚੀਰ ਉਹਨੂੰ ਕਹਿੰਦੇ ਨੇ। ਵਿੰਗੇ ਤਰੀਕੇ ਨਾਲ ਜਾਣਾ ਉਹਨੂੰ ਕੰਨੀ ਚੀਰ ਕਹਿੰਦੇ ਨੇ, ਤੇ ਉਹਨਾਂ ਨੇ ਕੰਨੀ ਚੀਰ ਫਿਰ ਆਪਣਾ ਕੰਮ ਜਿਹੜਾ ਕੀਤਾ ਤੇ ਨਿਕਲ ਗਏ ਨੇ ਉੱਥੋਂ। ਇਹ ਸ਼ੂਗਰ ਮਾਫੀਆ ਫਿਰ ਪੈਣ ਲੱਗਾ ਜੇ ਪਾਕਿਸਤਾਨ ਨੂੰ, ਇਹ ਬਿੱਲਾ ਫਿਰ ਪੈਣ ਲੱਗਾ ਦੁੱਧ ਨੂੰ। ਤੇ ਇਹ ਲੇਕਿਨ ਇਹ ਪੈ ਵੀ ਜਾਏਗਾ ਕਿਉਂਕਿ ਇਸ ਵੇਲੇ ਹਕੂਮਤ ਦੇ ਵਿੱਚ ਬੈਠੇ ਨੇ ਸਾਰੇ। ਆਵਾਮ ਸਾਡੀ ਬੜੀ ਇਸ ਵੇਲੇ ਖੁਸ਼ ਹੈ ਕਿ ਜਨਾਬ ਇਸ ਵੇਲੇ ਪੂਰੀ ਦੁਨੀਆ ਸਾਡੇ ਕੋਲ ਸਾਲਸੀ ਕਰਵਾਉਣ ਆ ਰਹੀ ਹੈ। ਇਹ ਅਲੱਗ ਗੱਲ ਹੈ ਵੀ ਅਸੀਂ ਆਪਣੀ ਸਾਲਸੀ ਕਰਵਾਉਣ ਗਾਂ ਕਿਤੇ ਜਾਂਦੇ ਹਾਂ। ਮੇਰਾ ਮਤਲਬ ਤਾਲਿਬਾਨ ਨਾਲ ਜਿਹੜਾ ਸਾਡਾ ਫੱਡਾ ਪਿਆ ਉਹ ਸਾਲਸੀ ਸਾਡੀ ਚਾਈਨਾ ਕਰਵਾਉਣ ਡਿਆ। ਲੇਕਿਨ ਚਲੋ ਇਹ ਤਾਂ ਇਸ ਤਰ੍ਹਾਂ ਹੀ ਹੁੰਦਾ, ਕੋਈ ਆਪਣੀ ਜੂੰ ਆਪ ਤਾਂ ਨਹੀਂ ਕੱਢੀ ਜਾਂਦੀ ਨਾ ਸਿਰ 'ਚੋਂ, ਕੋਈ ਕੱਢਦਾ ਹੈ ਤੇ ਇਹਦੇ 'ਤੇ ਕੋਈ ਮਾੜੀ ਗੱਲ ਨਹੀਂ। ਲੇਕਿਨ ਚਲੋ ਇਹ ਹੁਣ ਜਿਹੜੇ ਪ੍ਰਾਹੁਣੇ ਸ਼ਰਾਹੁਣੇ ਇੱਥੇ ਆ ਰਹੇ ਨੇ ਗੱਲਬਾਤ ਕਰਨ ਲਈ, ਇਹ ਤਾਂ ਸਾਡੀ ਦੁਆ ਤਾਂ ਇਹੀ ਹੈ ਕਿ ਇਹ ਸਾਲਸੀ ਤੋੜ ਅੱਪੜੇ। ਮੈਂ ਬਾਰ-ਬਾਰ ਆਪਣੇ ਵੀਲਾਗਾਂ 'ਚ ਕਹਿ ਰਿਹਾ ਵੀ ਇਹ ਸਾਲਸੀ ਤੋੜ ਅੱਪੜ ਜਾਣੀ ਹੈ, ਸਾਡੀ ਨਹੀਂ, ਵਜ੍ਹਾ ਸਾਡੀ ਨਹੀਂ ਹੈ। ਵਜ੍ਹਾ ਜਿਹੜਾ ਤਾਇਆ ਟਰੰਪ ਹੈ ਉਹ ਇੰਨਾ ਕੁ ਫਸਿਆ ਇਸ ਵੇਲੇ ਕਿ ਉਹ ਆਬਨਾਏ ਹਰਮਸ ਦੀ ਵਜ੍ਹਾ ਤੋਂ ਉਹ ਅਗਰ ਰਾਹ ਨਾ ਖੁੱਲ੍ਹਿਆ ਤੇ ਉਹ ਇੰਝ ਹੀ ਸਮਝ ਲਓ ਵੀ ਮੇਰਾ ਉਹਦਾ ਡੱਕਾ ਹੀ ਲੱਗਾ ਹੈ ਉਹਨਾਂ ਨੂੰ। ਅਤੇ ਜਦੋਂ ਕਿਸੇ ਬੰਦੇ ਨੂੰ ਵੀ ਡੱਕਾ ਲਾ ਦਿਓ ਤੇ ਡੱਕਾ ਬੰਦੇ ਦੀ ਤਬੀਅਤ ਨੂੰ ਕੀ ਕੁਝ ਕਰਦਾ ਹੈ ਤੇ ਉਹ ਤੁਸੀਂ ਆਪ ਸਮਝਦਾਰ ਹੋ। ਅਤੇ ਉਹਨਾਂ ਨੇ ਹਰ ਸੂਰਤ ਜਿਹੜਾ ਇਸ ਜੰਗ ਨੂੰ, ਫਿਲਹਾਲ ਇਹ ਹੋਏਗੀ, ਬਾਅਦ 'ਚ ਭਾਵੇਂ ਲੰਮੀ ਨਾ ਚੱਲ ਸਕੇ ਜੰਗਬੰਦੀ, ਲੇਕਿਨ ਫਿਲਹਾਲ ਜੰਗਬੰਦੀ ਮੇਰੇ ਖਿਆਲ 'ਚ ਇਹ ਮੁਜ਼ਾਕਰਾ ਤੇ ਮੇਰਾ ਤਜਜ਼ੀਆ ਹੈ, ਗਲਤ ਵੀ ਹੋ ਸਕਦਾ, ਮੈਨੂੰ ਲੱਗਦਾ ਕਿ ਕਾਮਯਾਬ ਹੋ ਜਾਏਗਾ ਅਨਲੈਸ ਕਿ ਕੋਈ ਈਰਾਨ ਨੇ ਕੋਈ ਬਹੁਤ ਹੀ ਜ਼ਿਆਦਾ ਇਨਫਲੈਕਸੀਬਿਲਿਟੀ ਸ਼ੋਅ ਕਰਵਾਈ ਤੇ ਕੰਮ ਹੋ ਜਾਏਗਾ। ਤੇ ਉਹ ਉਸੇ ਚੱਕਰ ਦੇ ਵਿੱਚ, ਕਿਉਂਕਿ ਕੌਮ ਸਾਰੀ ਇਸ ਵੇਲੇ ਜਨਾਬ ਤੁਹਾਨੂੰ ਪਤਾ ਅਸੀਂ ਰਾਜ਼ੀ ਵੀ ਬੜੀ ਛੇਤੀ ਹੋ ਜਾਂਦੇ ਹਾਂ ਜਦੋਂ ਕਿਸੇ ਬੰਦੇ ਨੂੰ ਕਿਸੇ ਨੇ ਕਦੀ ਥਾਪੀ ਦਿੱਤੀ ਨਾ ਹੋਵੇ ਤੇ ਕੋਈ ਥਾਪੀ ਦੇ ਦੇ ਮਾੜੇ ਚੰਗੇ ਕਿਸੇ ਕੰਮ ਤੋਂ ਵੀ, ਤੇ ਬੰਦਾ ਫਿਰ ਇੱਕ ਵਾਰੀ ਉਹਦੇ 'ਚ ਹਵਾ ਹੋਰ ਭਰ ਜਾਂਦੀ। ਸਾਡੀ ਇਸ ਵੇਲੇ ਹਾਲਤ ਇਹ ਹੈ ਵੀ ਸਾਡਾ ਤੇ ਕਿਸੇ ਨੇ ਸਿਰ 'ਤੇ ਹੱਥ ਨਾ ਫੇਰਿਆ ਤੇ ਇਸ ਵੇਲੇ ਸਾਡਾ ਕੋਈ ਮੱਥਾ ਚੁੰਮਣ ਡਈ ਪੂਰੀ ਦੁਨੀਆ, ਤੇ ਅਸੀਂ ਤੇ ਆਪਣੇ ਆਪੋਂ 'ਚ ਬਾਹਰ ਹੋ ਗਏ। ਹੁਣ ਪਤਾ ਨਹੀਂ, ਇਹ ਨਹੀਂ ਸਾਨੂੰ ਪਤਾ ਵੀ ਲੋਕੀ ਤਾਂ ਗਲਤ ਫਹਿਮੀ 'ਚ ਚੁੰਮੀ ਜਾਂਦੇ ਨੇ। 2-4 ਦਿਨਾਂ ਤੋਂ ਬਾਅਦ ਉਹਨਾਂ ਨੂੰ ਜਦੋਂ ਪਤਾ ਲੱਗਾ ਵੀ ਇਹ ਜਵਾਕ ਸਾਡਾ ਨਹੀਂ ਕਿਸੇ ਹੋਰ ਦਾ ਚੁੰਮ ਲਿਆ ਤੇ ਫਿਰ ਕੀ ਬਣਨਾ। ਲੇਕਿਨ ਅਸੀਂ ਰਾਜ਼ੀ ਹਾਂ ਵੀ ਇਸ ਵੇਲੇ ਤਾਂ ਲੋਕੀ ਮੱਥਾ ਚੁੰਮਣ ਡਏ ਨੇ। ਉਸੇ ਚੱਕਰ ਦੇ ਵਿੱਚ ਸ਼ੂਗਰ ਮਾਫੀਆ ਵਾਲਿਆਂ ਨੇ ਕਿਹਾ ਵੀ ਆਪਣਾ ਕੰਮ ਵੀ ਪਾਈਏ। ਜ਼ਰਾ ਖਬਰ ਸੁਣ ਲੈਣਾ, ਫਿਰ ਮੈਂ ਤੁਹਾਨੂੰ ਅੰਦਰ ਦੀ ਗੱਲ ਦੱਸਣ ਲੱਗਾ ਵੀ ਇਹਨਾਂ ਕਰਨਾ ਕੀ ਹੈ। ਸ਼ੂਗਰ ਮਾਫੀਆ ਕਹਿੰਦਾ ਹੈ ਕਿ ਰਵਾਂ ਕ੍ਰਸ਼ਿੰਗ ਸੀਜ਼ਨ ਦੇ ਵਿੱਚ ਤਿਆਰ ਹੋਣ ਵਾਲੀ ਚੀਨੀ ਸਰਪਲਸ ਹੈ। ਹਰ ਸਾਲ ਇਹ ਇੱਥੇ ਧੋਖਾ ਚੱਲਦਾ ਪਾਕਿਸਤਾਨੀ ਕੌਮ ਦੇ ਨਾਲ। ਸਰਪਲਸ ਚੀਨੀ ਹੈ, ਮਤਲਬ ਕਿ ਜ਼ਰੂਰਤ ਤੋਂ ਬਹੁਤੀ ਬਣਾ ਲਈ ਹੈ। ਮੁਲਕੀ ਜ਼ਰੇ ਮੁਬਾਦਲਾ। ਅੱਛਾ, ਫਿਰ ਇਹਨਾਂ ਦੇ ਸੀਨੇ ਦੇ ਵਿੱਚ ਕੌਮ ਦਾ ਦੁੱਖ ਵੀ ਬੜਾ ਉੱਠਦਾ ਹੈ। ਤੁਸੀਂ ਵੇਖੋ ਨਾ, ਆਂਦੇ ਨੇ ਵੀ ਉਹ ਸਿਆਣਾ ਬੰਦਾ ਤੇ ਉਹ ਹੀ ਹੁੰਦਾ ਨਾ ਜਿਹੜਾ ਭਖੇ ਲੋਹੇ ਦੇ ਉੱਤੇ ਸੱਟ ਮਾਰੇ, ਜਦੋਂ ਲੋਹਾ ਗਰਮ ਹੋਵੇ ਉਦੋਂ ਸੱਟ ਮਾਰੇ। ਇਹਨਾਂ ਤੋਂ ਜ਼ਿਆਦਾ ਕਿਸੇ ਨੂੰ ਅਕਲ ਨਹੀਂ ਹੈ ਵੀ ਲੋਹੇ 'ਤੇ ਸੱਟ ਕਿਦੋਂ ਮਾਰਨੀ ਹੈ। ਉਹਨਾਂ ਕਿਹਾ ਜੀ ਕਿਉਂਕਿ ਇਸ ਵੇਲੇ UAE ਨੂੰ ਪੈਸੇ ਵਾਪਸ ਦੇਣੇ ਨੇ, ਮੁਲਕੀ ਖਜ਼ਾਨੇ ਦੇ ਉੱਤੇ ਸਟ੍ਰੈਸ ਹੈ, ਤੇ ਅਸੀਂ ਕਹਾਂਗੇ ਵੀ ਸਾਨੂੰ ਸਰਪਲਸ ਚੀਨੀ ਬਾਹਰ ਘੱਲਣ ਦਿਓ ਤਾਂ ਕਿ ਅਸੀਂ ਤੁਹਾਡੇ ਵਾਸਤੇ ਸਰਮਾਇਆ ਕਮਾਈਏ। ਸੁਣੋ ਜ਼ਰਾ ਅਗਲੀ ਗੱਲ। 15 ਨਵੰਬਰ 2025 ਤੋਂ ਪਿਛਲੇ ਸੀਜ਼ਨ ਦਾ ਕੈਰੀ ਫਾਰਵਰਡ ਸਟਾਕ ਜਿਹੜਾ ਉਹ 2,71,704 ਮੈਟਰਿਕ ਟਨ ਸੀ। ਮੌਜੂਦਾ ਸੀਜ਼ਨ ਦੇ ਵਿੱਚ 75,73,000 ਮੈਟਰਿਕ ਟਨ ਚੀਨੀ ਤਿਆਰ ਹੋਈ ਹੈ, ਤੇ ਪ੍ਰੋਸੈਸਿੰਗ ਮੁਕੰਮਲ ਹੋਣ ਤੱਕ, ਮਤਲਬ ਇਹ ਜਿਹੜਾ ਸੀਜ਼ਨ ਮੁਕੰਮਲ ਹੋਣ ਤੱਕ 76 ਲੱਖ ਮੈਟਰਿਕ ਟਨ ਤੱਕ ਪਹੁੰਚ ਜਾਏਗੀ। ਮਜ਼ੀਦ ਉਹ ਕਹਿੰਦੇ ਨੇ ਕਿ 86,000 ਮੈਟਰਿਕ ਟਨ ਜਿਹੜੀ ਚੀਨੀ ਹੈ ਉਹ ਚੁਕੰਦਰ ਵਗੈਰਾ ਤੋਂ ਵੀ ਬਣ ਜਾਏਗੀ, ਜਿਸ ਤੋਂ ਬਾਅਦ ਮੁਲਕ ਦੇ ਵਿੱਚ ਮਜਮੂਈ ਤੌਰ ਦੇ ਉੱਤੇ 79,58,000 ਮਤਲਬ 80 ਲੱਖ ਤਕਰੀਬਨ ਜਿਹੜੀ ਮੈਟਰਿਕ ਟਨ ਚੀਨੀ ਉਹ ਮੁਲਕ ਦੇ ਵਿੱਚ ਮੌਜੂਦ ਹੋਏਗੀ। ਉਹ ਕਹਿੰਦੇ ਨੇ ਐਸੋਸੀਏਸ਼ਨ ਦੇ ਮੁਤਾਬਕ ਜ਼ਰੂਰੀ ਜ਼ਖਾਇਰ ਬਰਕਰਾਰ ਰੱਖਣ ਦੇ ਬਾਵਜੂਦ ਮੁਲਕ ਦੇ ਕੋਲ 7,67,767 ਮੈਟਰਿਕ ਟਨ ਚੀਨੀ ਜਿਹੜੀ ਉਹ ਸਰਪਲਸ ਹੈ, ਸਾਨੂੰ ਇਹ ਬਾਹਰ ਘੱਲਣ ਦਿੱਤੀ ਜਾਵੇ। ਅੱਛਾ, ਹੁਣ ਰੌਲਾ ਕੀ ਹੈ? ਇਹ ਹਰ ਵਾਰੀ ਇਹ ਕੰਮ ਕਰਦੇ ਨੇ, ਤੇ ਹੁਣ ਇਹਨਾਂ ਨੇ, ਕਿਉਂਕਿ ਅੰਦਾਜ਼ੇ ਇਹਨਾਂ ਨੇ ਆਪੇ ਹੀ ਲਾਏ ਨੇ ਸਾਰੇ,
ਇਹ ਜਿਸ ਵੇਲੇ ਇਹਨਾਂ ਚੀਨੀ ਘੱਲ ਲੈਣੀ ਤੇ ਨਾਲ ਹੀ ਇਹਨਾਂ ਰੌਲਾ ਪਾ ਦੇਣਾ ਆਪਣੇ ਗੋਦਾਮਾਂ ਨੂੰ ਤਾਲੇ ਮਾਰ ਕੇ ਵੀ ਚੀਨੀ ਮੁਲਕ ਦੇ ਵਿੱਚ ਘੱਟ ਹੈ ਲੋੜ ਤੋਂ ਜ਼ਿਆਦਾ, ਤੇ ਉਹਨੂੰ ਨੱਪ ਲੈਣਾ ਤੇ ਕੀਮਤਾਂ ਵਧਾ ਲੈਣੀਆਂ ਨੇ। ਪਿਛਲੀ ਵਾਰੀ ਵੀ ਤੁਹਾਡੇ ਸਾਹਮਣੇ 60-70 ਰੁਪਈਏ ਵਾਲੀ ਚੀਨੀ 200 ਰੁਪਈਏ ਤੇ ਜਾ ਕੇ ਇਹਨਾਂ ਨੇ ਵੇਚੀ। ਹੁਣ ਉਹ ਫੇਰ ਖੇਡ ਉਹੀ ਖੇਡਣ ਲੱਗੇ ਨੇ ਪਾਕਿਸਤਾਨੀਆਂ ਦੇ ਨਾਲ। ਔਰ ਕਿਉਂਕਿ ਵੱਡੇ ਵੱਡੇ ਜਿੰਨੇ ਟੱਬਰ ਨੇ ਸਾਰਿਆਂ ਦੀਆਂ ਸ਼ੂਗਰ ਮਿੱਲਾਂ ਨੇ, ਇਹ ਸਾਰੇ ਜਿਹੜੇ ਵੱਡੇ ਵੱਡੇ ਤੁਹਾਨੂੰ ਬੜੀਆਂ ਖੂਬਸੂਰਤ ਗੱਲਾਂ ਟੀਵੀ ਤੇ ਕਰਕੇ ਆਉਂਦੇ ਨੇ, ਇਹ ਉਹ ਜਿਹੜੇ ਕੱਲ ਬੱਕਰਿਆਂ ਨੂੰ ਦੰਦ ਲਾਉਣ ਵਾਲਾ ਨਹੀਂ ਸੀ, ਇੱਕ ਡੈਂਟਿਸਟ ਟੈਕਨੀਸ਼ੀਅਨ ਜਿਹੜਾ ਬੱਕਰਿਆਂ ਨੂੰ ਦੰਦ ਲਾ ਰਿਹਾ ਸੀ ਤਾਂ ਕਿ ਬੱਕਰਿਆਂ ਦੀ ਉਮਰ ਵੱਡੀ ਕਰਕੇ ਤੇ ਉਹਨਾਂ ਨੂੰ ਵੇਚਿਆ ਜਾ ਸਕੇ ਕੁਰਬਾਨੀ ਤੇ। ਤੁਹਾਨੂੰ ਉਹ ਜ਼ਿਆਦਾ ਬੁਰਾ ਲੱਗੇਗਾ ਕਿਉਂਕਿ ਉਹ ਨਿੱਕਾ ਚੋਰ ਹੈ ਨਾ। ਕੰਮ ਇਹ ਉਸ ਤੋਂ ਵੀ ਵੱਡਾ ਭੈੜਾ ਕਰ ਰਹੇ ਨੇ ਤੁਹਾਡੇ ਨਾਲ, ਔਰ ਹਰ ਸਾਲ ਕਰ ਰਹੇ ਨੇ। ਹੁਣ ਕਿਉਂਕਿ ਹਕੂਮਤ ਫਿਰ ਇਹਨਾਂ ਦੀ ਹੈ, ਇਹਨਾਂ ਨੂੰ ਇਜਾਜ਼ਤ ਵੀ ਲੱਭ ਜਾਏਗੀ। ਮੈਂ ਹੁਣੀ ਤੁਹਾਨੂੰ ਦੱਸ ਦਿਆਂ, ਜਿਸ ਵੇਲੇ ਇਜਾਜ਼ਤ ਲੱਭ ਜਾਏਗੀ ਤੇ ਇਹ ਫਿਰ ਚੀਨੀ ਘੱਲਣਗੇ ਤੇ ਉਸ ਤੋਂ ਬਾਅਦ ਫਿਰ ਮੁਲਕ ਦੇ ਵਿੱਚ ਚੀਨੀ ਥੋੜ੍ਹੀ ਹੋਣ ਦਾ ਰੌਲਾ ਪਾਉਣਗੇ ਤੇ ਫਿਰ ਪਾਕਿਸਤਾਨ ਜਿਹੜਾ ਉਹਦੇ ਨਾਲ ਮਾਮਲਾਤ ਜਿਹੜੇ ਗਰੀਬ ਨਾਲ ਉਹੀ ਹੋਏਗਾ ਕਿ ਜਿਹੜੀ 60 70 80 ਰੁਪਈਏ ਵਾਲੀ ਚੀਨੀ ਹੈ ਉਹ 200 ਤੇ ਰੇਟ ਜਿੱਥੇ ਅੱਛਾ, ਅਗਰ ਪਿਛਲੇ ਸਾਲ ਮੁਲਕ ਦੇ ਵਿੱਚ 60 70 80 ਰੁਪਈਏ 90 ਰੁਪਈਏ ਤੇ ਚੀਨੀ ਵਿਕ ਰਹੀ ਸੀ ਤੇ ਚਲੋ ਦਰਮਿਆਨ ਦੇ ਵਿੱਚ ਤੁਸੀਂ ਐਕਸਪੋਰਟ ਕਰ ਦਿੱਤੀ, ਘਟ ਗਈ। ਹੁਣ ਤਾਂ ਤੁਸੀਂ ਕਹਿੰਦੇ ਹੋ 76 ਲੱਖ ਟਨ ਬਣ ਗਈ ਹੈ ਦੁਬਾਰਾ, ਤੇ ਫਿਰ ਲੈ ਆਓ ਨਾ ਵਾਪਸ 70 80 ਰੁਪਈਏ ਦੇ ਉੱਤੇ। ਚਲੋ ਮਹਿੰਗਾਈ ਜਿਹੜੀ ਵਾਜਬੀ ਮਹਿੰਗਾਈ ਕਰ ਲਓ, 100 ਤੇ 110 ਤੇ ਵੇਚ ਲਓ। ਹੁਣ ਚੀਨੀ ਕਿਉਂ ਨਹੀਂ ਸਸਤੀ ਕਰ ਰਹੇ? ਇਹ ਇਸ ਵੇਲੇ ਅਗਰ ਤੁਹਾਨੂੰ 150 ਦੀ ਜਾਂ 200 ਦੀ ਜੋ ਵੀ ਰੇਟ ਚੱਲ ਰਿਹਾ, ਅਗਲੇ ਸਾਲ 250-300 ਤੇ ਵੇਚਣਗੇ ਤੁਹਾਨੂੰ। ਇਸ ਲਈ ਇਹ ਚੀਨੀ ਮਾਫੀਆ ਗਰਮ ਹੋ ਗਿਆ ਤੇ ਤੁਹਾਨੂੰ ਬਚਾਉਣ ਵਾਲਾ ਕੋਈ ਨਹੀਂ, ਕਿਉਂਕਿ ਜਿਹੜੀ ਇਸ ਵੇਲੇ ਹਕੂਮਤ ਉੱਤੇ ਬੈਠੀ ਹੈ ਉਹ ਤੇ ਆਪ ਇਹਨਾਂ ਦੇ ਵਿੱਚੋਂ ਹੀ ਹੈ, ਇਸ ਮਾਫੀਆ ਦੇ ਵਿੱਚੋਂ ਹੀ। ਅੱਛਾ, ਦੂਜੇ ਪਾਸੇ ਜਿਹੜਾ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਇਸ ਵੇਲੇ ਪੈਂਚ ਬਣੇ ਅਸੀਂ ਉੱਥੇ ਜਿਹੜੀ ਸਾਡੀ ਸੁਲ੍ਹਾ ਹੋ ਰਹੀ ਹੈ, ਉਹਦੇ 'ਚ ਮੈਂ ਤੁਹਾਨੂੰ ਆਪਣਾ ਤਜਜ਼ੀਆ ਦੱਸ ਦਿੱਤਾ ਹੈ। ਅੱਗੋਂ ਜਿਵੇਂ ਜਿਵੇਂ ਗੱਲ ਜਿਹੜੀ ਖੁੱਲ੍ਹੇਗੀ ਤਾਂ ਤੁਹਾਨੂੰ ਮਜ਼ੀਦ ਤਜਜ਼ੀਆ ਦੱਸਾਂਗੇ। ਮੇਰਾ ਤਜਜ਼ੀਆ ਇਹੀ ਹੈ ਵੀ ਉਹ ਸੁਲ੍ਹਾ ਕਿਸੇ ਨਾ ਕਿਸੇ ਪਾਸੇ ਤੋੜ ਚੜ੍ਹ ਜਾਣੀ, ਕਿਉਂਕਿ ਤਾਊ ਜਿਹੜਾ ਉਹ ਫਸਿਆ। ਟਰੰਪ ਸਾਹਿਬ ਜਿਹੜੇ ਨੇ ਉਹ ਆਬਨਾਏ ਹਰਮਜ਼ ਖਲਵਾਉਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਹੁਣ ਹਰ ਸੂਰਤ ਜੋ ਵੀ ਇਸ ਵੇਲੇ ਕਰਨਾ ਪਿਆ ਉਹਨਾਂ ਨੇ ਖਲਵਾਉਣੀ, ਇਸ ਲਈ ਇਹ ਮੇਰਾ ਖਿਆਲ ਕੰਮ ਤੋੜ ਚੜ੍ਹ ਜਾਏਗਾ। ਅੱਛਾ ਜੀ, ਅੱਗੇ ਖਾਮੋਸ਼ ਮੁਜਾਹਦ ਦੀ ਗੱਲ ਕੋਈ ਵੀ ਨਹੀਂ ਕਰ ਰਿਹਾ। ਇਹ ਖਾਮੋਸ਼ ਮੁਜਾਹਦ ਨੇ ਜਨਾਬ ਨਵਾਜ਼ ਸ਼ਰੀਫ ਸਾਹਿਬ, ਉਹਨਾਂ ਦੇ ਬਾਰੇ ਅਬਸਾਰ ਆਲਮ ਸਾਹਿਬ ਨੇ ਦੱਸਿਆ ਵੀ ਜਦੋਂ ਇਹ ਕੰਮ ਰੁਕਿਆ ਹੈ ਨਾ ਮੁਜ਼ਾਕਰਾਤ ਵਾਲਾ, ਉਦੋਂ ਨਵਾਜ਼ ਸ਼ਰੀਫ ਸਾਹਿਬ ਦੀ ਐਂਟਰੀ ਹੋਈ ਹੈ ਤੇ 2 ਵਾਰੀ ਉਹਨਾਂ ਨੇ ਫੋਨ ਕਰਕੇ ਇਹਨਾਂ ਮੁਜ਼ਾਕਰਾਤ ਨੂੰ ਤੋੜ ਅਪੜਾਇਆ। ਚੇਤੇ ਕਰੋ ਜਿਸ ਵੇਲੇ ਇੰਡੀਆ ਪਾਕਿਸਤਾਨ ਦੀ ਜੰਗ ਲੱਗੀ ਸੀ ਤੇ ਉਦੋਂ ਵੀ ਸਾਨੂੰ ਅਜ਼ਮਾ ਬੁਖਾਰੀ ਸਾਹਿਬਾਂ ਨੇ ਦੱਸਿਆ ਸੀ ਵੀ ਜੰਗ ਦਾ ਨਕਸ਼ਾ ਡਿਜ਼ਾਈਨ ਜਿਹੜਾ ਸਾਰਾ ਉਹ ਮੀਆਂ ਸਾਹਿਬ ਨੇ ਬਣਾਇਆ। ਕੌਣ ਲੋਕ ਹੋ ਤੁਸੀਂ? ਮੈਂ ਤੇ ਹੱਸ ਹੀ ਸਕਦਾ ਔਰ ਮੈਂ ਕੀ ਕਰ ਸਕਦਾ। ਮੀਆਂ ਸਾਹਿਬ ਤੇ ਅੱਜ ਕੱਲ੍ਹ ਆਪਣਾ ਡਿਜ਼ਾਈਨ ਨਹੀਂ ਬਣਾ ਸਕਦੇ ਵਿਚਾਰੇ। ਤੇ ਲੇਕਿਨ ਚਲੋ ਖੈਰ ਹੈ, ਹੁਣ ਤੁਸੀਂ ਅਗਰ ਰਾਜ਼ੀ ਰਹਿਣਾ ਤੇ ਰਹਿੰਦੇ। ਅੱਗੇ ਸੁਣ ਲਓ ਜੀ। ਹੁਣ ਇੱਕ ਪਾਸੇ ਅਸੀਂ ਦੁਨੀਆ ਦੀਆਂ ਸੁਲ੍ਹਾ ਔਰ ਪਤਾ ਨਹੀਂ ਕੀ ਕੁਛ, ਤੇ ਫੀਲਡ ਮਾਰਸ਼ਲ ਨੂੰ ਅਸੀਂ ਕਹਿੰਦੇ ਜੀ ਜਿਹੜੀ ਉਹ ਐਕਸ ਸਰਵਿਸਮੈਨ, ਮਤਲਬ ਜਿਹੜੇ ਰਿਟਾਇਰਡ ਫੌਜੀ ਅਫਸਰਾਨ ਤੇ ਅਹਿਲਕਾਰ, ਉਹਨਾਂ ਦੀ ਜਿਹੜੀ ਸੁਸਾਇਟੀ ਹੈ, ਉਹਨਾਂ ਨੇ ਕਿਹਾ ਕਿ ਫੀਲਡ ਮਾਰਸ਼ਲ ਨੂੰ ਜਿਹੜਾ ਨਾ ਉਹ ਅਮਨ ਦਾ ਨੋਬੈਲ ਪੀਸ ਪ੍ਰਾਈਜ਼ ਦੇ ਦਿਓ। ਮਾਸ਼ਾਅੱਲਾ। ਦੂਜੇ ਪਾਸੇ ਲਾਹੌਰ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਮਾਲੀ ਬੁਹਰਾਨ ਸ਼ਿੱਦਤ ਇਖਤਿਆਰ ਕਰ ਗਿਆ ਹੈ। ਦਵਾਈਆਂ ਸਰਜੀਕਲ ਸਾਮਾਨ ਦੀ ਕਿੱਲਤ ਹੈ। ਗੰਗਾ ਰਾਮ ਹਸਪਤਾਲ ਦੇ ਵਿੱਚ 70 ਕਰੋੜ ਰੁਪਈਏ ਦੀ ਦਰਖਾਸਤ ਦੇ ਬਾਵਜੂਦ 1 ਕਰੋੜ 20 ਲੱਖ ਰੁਪਈਏ ਦੀ ਡਿਮਾਂਡ ਦੇ ਬਾਵਜੂਦ ਸਿਰਫ ਜਿਹੜਾ ਉਹ ਮਤਲਬ 70 ਕਰੋੜ ਦੀ ਡਿਮਾਂਡ ਕੀਤੀ ਤੇ ਉੱਥੇ ਸਿਰਫ 1 ਕਰੋੜ 20 ਲੱਖ ਰੁਪਈਆ ਉਹਨਾਂ ਨੂੰ ਦਿੱਤਾ। ਕਿੰਨਾ ਜ਼ਰਾ ਗੌਰ ਨਾਲ ਸੁਣਨਾ ਤੁਸੀਂ। 70 ਕਰੋੜ 70 ਕਰੋੜ ਜਿਹੜਾ ਉਹ ਹਸਪੀਟਲ ਨੇ ਡਿਮਾਂਡ ਕੀਤੀ, ਦਿੱਤਾ ਉਹਨਾਂ ਨੂੰ ਕਿੰਨਾ? 1 ਕਰੋੜ। ਇਹ 70 ਨੇਕੀਆਂ ਤਾਂ ਅਸੀਂ ਸੁਣਿਆ ਸੀ ਕਿ ਉੱਤੇ ਜਾ ਕੇ ਇੱਥੇ 1 ਨੇਕੀ ਕਰਨੀ, ਉੱਤੇ 70। ਇਹ ਕਿਤੇ ਹਸਪਤਾਲ ਨੂੰ ਵੀ ਤੇਰਾ ਨੇ ਇਹ ਨਹੀਂ ਕਿਹਾ ਵੀ ਇੱਥੇ ਤੁਹਾਨੂੰ 1 ਕਰੋੜ ਦੇਵਾਂਗੇ, ਉੱਤੇ ਜਦੋਂ ਮਰ ਕੇ ਜਾਓਗੇ ਤੁਹਾਨੂੰ 70 ਲੱਭਣਗੇ। ਔਰ ਦੂਜੇ ਪਾਸੇ ਬਾਜੀ ਮਰੀਮ ਨੇ ਤੱਤੇ ਕਰ ਦਿੱਤੇ ਨੇ ਅਖਬਾਰ। ਯਕੀਨ ਕਰੋ, ਦੰਦ ਨਾ ਕੱਢਿਆ ਕਰੋ ਹਰ ਗੱਲ ਦੇ ਉੱਤੇ। ਪਤਾ ਨਹੀਂ ਕਿਹੜੇ ਪਾਸੇ ਗੱਲਾਂ ਲੈ ਜਾਂਦੇ ਹੋ, ਤੁਹਾਡੇ ਦਿਮਾਗ ਗੰਦੇ ਨੇ। ਪਤਾ ਨਹੀਂ ਕਿਹੜੇ ਪਾਸੇ ਗੱਲਾਂ ਲੈ ਜਾਂਦੇ ਹੋ। ਇਹ ਮੁਖਤਾਰ ਵੇਖੋ ਕਿਸ ਤਰ੍ਹਾਂ ਦੰਦ ਕੱਢਣ ਡਿਆ। ਉਹ ਪੁੱਤਰ ਮੈਂ ਗੱਲ ਕਰਨ ਡਿਆ ਵੀ ਤੱਤੇ ਕਰ ਦਿੱਤੇ ਨੇ, ਇੱਕ ਐਕਸਪ੍ਰੈਸ਼ਨ ਕਿ ਅਖਬਾਰ ਤੱਤੇ ਕਰ ਦਿੱਤੇ ਨੇ। ਇੰਨੇ ਕੁ ਇਸ਼ਤਿਹਾਰ ਦੇ ਦਿੱਤੇ ਨੇ, ਇੰਨੇ ਕੁ ਐਡ ਦੇ ਦਿੱਤੇ ਨੇ। ਕਾਹਦੇ? ਕਿ ਤੇਲ ਦੀ ਸਬਸਿਡੀ ਦੇਣੀ। ਹਜੇ ਤੱਕ ਪੂਰੇ ਪਾਕਿਸਤਾਨ 'ਚ ਕਿਸੇ ਇੱਕ ਬੰਦੇ ਨੂੰ ਇਹਨਾਂ ਨੇ ਤੇਲ ਦੀ ਸਬਸਿਡੀ ਨਹੀਂ ਦਿੱਤੀ ਤੇ ਤੇਲ ਸਸਤਾ ਵੀ ਹੋ ਗਿਆ। ਨਾ ਤੇਲ ਸਸਤਾ ਕਰਨ ਡਏ ਨੇ ਜਦੋਂ ਮਹਿੰਗਾ। ਅੱਛਾ, ਉਹ ਵਜ਼ੀਰ ਇੱਕ ਕੋਲੋਂ ਪੁੱਛਿਆ ਵੀ ਤੇਲ, ਉਹਨਾਂ ਕਿਹਾ ਜੀ 20 ਤੋਂ 25 ਦਿਨ ਲੱਗਣਗੇ ਸਸਤਾ ਹੋਣ ਤੇ ਤੇਲ। ਸਸਤਾ ਤੇਲ ਜਿਹੜਾ ਮਾਰਕੀਟ 'ਚ ਹੋਇਆ ਪਾਕਿਸਤਾਨ ਪਹੁੰਚਣ ਤੇ 20 ਤੋਂ 25 ਦਿਨ। ਇਹਨਾਂ ਬਸ਼ਰਮਾਂ ਨੂੰ ਕੋਈ ਪੁੱਛੇ ਵੀ ਜਦੋਂ ਦੁਨੀਆ 'ਚ ਤੇਲ ਮਹਿੰਗਾ ਹੋਇਆ ਸੀ ਉਦੋਂ ਤਾਂ ਰਾਤੋਂ ਰਾਤ ਕਰ ਦਿੱਤਾ ਜੇ। ਉਦੋਂ ਅਸੀਂ ਤੁਹਾਨੂੰ ਕਹਿੰਦੇ ਰਹੇ ਵੀ ਤੁਹਾਡੇ ਕੋਲ ਤੁਸੀਂ ਆਪ ਕਹਿੰਦੇ ਰਹੇ ਵੀ ਤੁਹਾਡੇ ਕੋਲ 28 ਦਿਨ ਦਾ ਤੇਲ ਪਿਆ। ਉਦੋਂ ਅਸੀਂ ਤੁਹਾਨੂੰ ਯਾਦ ਕਰਵਾਇਆ ਕਿ 28 ਦਿਨ ਦਾ ਤੇਲ ਜਿਹੜਾ ਪਿਆ ਹੈ, ਤੇ ਤੁਸੀਂ ਉਦੋਂ ਕਹਿੰਦੇ ਰਹੇ ਵੀ ਨਹੀਂ।
ਇਹ ਤੇਲ ਦਾ ਉਸ ਵੇਲੇ ਉਸ ਵੇਲੇ ਚਮੜੀ ਲਾ ਲੈਂਦੇ ਜੇ ਲੋਕਾਂ ਦੀ। ਮਤਲਬ ਦੁਨੀਆ 'ਚ ਵਧਿਆ ਤੇਲ ਤੇ ਉਸ ਵੇਲੇ ਮਹਿੰਗਾ ਕਰ ਦਿੱਤਾ। ਹੁਣ ਦੁਨੀਆ 'ਚ ਸਸਤਾ ਹੋਇਆ ਤੇ ਆਂਦੇ ਜੇ ਮਹੀਨੇ ਬਾਅਦ ਸਸਤਾ ਕਰਾਂਗੇ। ਅੱਛਾ ਜੀ, ਅੱਗੇ ਚੱਲਨੇ। ਲੋਧਰਾਂ ਦੇ ਹਸਪਤਾਲ ਦਾ ਵਾਕਿਆ, ਉੱਥੇ ਇਹ ਵੀਡੀਓ ਕਿਸੇ ਨੇ ਸ਼ੇਅਰ ਕੀਤੀ। ਉੱਥੇ ਕੋਈ ਡਾਕਟਰ ਨਹੀਂ, ਡਿਸਪੈਂਸਰ ਬੈਠਾ ਹੈ, ਨਾਲ ਕੋਈ ਮੇਰੇ ਖਿਆਲ ਸਫਾਈ ਕਰਨ ਵਾਲਾ ਜਵਾਨ ਬੈਠਾ ਹੈ ਐਮਰਜੈਂਸੀ ਵਾਰਡ ਦੇ ਵਿੱਚ, ਤੇ ਡਾਕਟਰ ਸਾਹਿਬ ਨਹੀਂ ਹੈਗੇ ਜਾਂ ਡਾਕਟਰ ਸਾਹਿਬ ਆਏ ਸਾਹਿਬ। ਦਿਲ ਕਰੇ ਉਹਨਾਂ ਨੂੰ ਤਨਖਾਹ ਹੀ ਨਾ ਦਿੱਤੀ ਹੋਵੇ ਕਈ ਮਹੀਨਿਆਂ ਤੋਂ, ਮੈਨੂੰ ਨਹੀਂ ਪਤਾ। ਉੱਥੇ ਦਿਲ ਕਰੇ ਕੋਈ ਡਾਕਟਰ ਰੱਖਿਆ ਹੀ ਨਾ ਹੋਵੇ, ਕਿਉਂਕਿ ਇਹਨਾਂ ਨੌਕਰੀਆਂ ਤੋਂ ਵੀ ਕੱਢੇ ਨੇ ਡਾਕਟਰ ਬੜੇ ਸਾਰੇ। ਅਤੇ ਇਸ ਤਰੀਕੇ ਨਾਲ ਜਨਾਬ ਇਹ ਹੁਣ ਲੋਧਰਾਂ ਦਾ ਜਿਹੜਾ ਸਿਸਟਮ ਹੈ ਉਹ ਚੱਲ ਰਿਹਾ। ਅਤੇ ਉਸ ਤੋਂ ਇਲਾਵਾ ਇੱਕ ਹੋਰ ਹੈ ਕਿੱਸਾ, ਚੱਕ 249 EB ਮੁਨੱਵਰ ਸਿਆਲ ਬਿਮਾਰ ਹੋਏ ਗੱਗੋ ਮੰਡੀ ਤੋਂ, ਬਿਮਾਰ ਹੋਏ ਪਿੰਡ ਆਪਣੇ 'ਚ, ਉੱਥੋਂ ਉਹਨਾਂ ਨੂੰ ਗੱਗੋ ਮੰਡੀ ਲਿਆਇਆ ਗਿਆ, ਜਿੱਥੇ ਮਰੀਮ ਨਵਾਜ਼ ਦੇ ਨਾਂ 'ਤੇ ਇੱਕ ਹਸਪਤਾਲ ਬਣਿਆ। ਉਹਦੀ ਐਮਰਜੈਂਸੀ 'ਚ ਉਸ ਵੇਲੇ ਕੋਈ ਡਾਕਟਰ ਹੀ ਮੌਜੂਦ ਨਹੀਂ ਸੀ, ਉੱਤੇ ਨਾਂ ਮਰੀਮ ਨਵਾਜ਼ ਦਾ ਲਿਖਿਆ ਸੀ। ਬਗੈਰ ਇਲਾਜ ਤੋਂ ਹੀ ਉਹਨਾਂ ਨੂੰ ਕਿਹਾ ਜੀ ਇਹਨਾਂ ਨੇ ਨਹੀਂ ਇੱਥੇ ਬਚਣਾ, ਇਹਨਾਂ ਨੂੰ ਬੂਰੇ ਵਾਲੇ ਲੈ ਜਾਓ। ਉਹਨਾਂ ਨੂੰ ਬੂਰੇ ਵਾਲੇ ਰੈਫਰ ਕਰ ਦਿੱਤਾ। ਗੱਗੋ ਮੰਡੀ ਤੋਂ ਉਹ ਜਿਸ ਤਰ੍ਹਾਂ ਵੀ ਵਿਚਾਰੇ ਲੈ ਕੇ ਬੂਰੇ ਵਾਲੇ ਗਏ। ਬੂਰੇ ਵਾਲੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੁਨੱਵਰ ਸਿਆਲ ਦੀ ਹਾਲਤ ਮਜ਼ੀਦ ਤਸ਼ਵੀਸ਼ਨਾਕ ਹੋ ਗਈ, ਅਤੇ ਡਾਕਟਰਾਂ ਨੇ ਬੂਰੇ ਵਾਲੇ ਦੇ ਵਿੱਚ ਸ਼ਨਾਖਤੀ ਕਾਰਡ ਨਾ ਹੋਣ ਦੀ ਵਜ੍ਹਾ ਤੋਂ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਮੁਨੱਵਰ ਸਿਆਲ ਵਲਦ ਅੱਲਾ ਦਿੱਤਾ, ਉਹਦਾ ਸਫ਼ਰ ਚੱਕ ਨੰਬਰ 249 ਤੋਂ ਸ਼ੁਰੂ ਹੋਇਆ। ਗੱਗੋ ਮੰਡੀ ਦੇ ਹਸਪਤਾਲ ਤੋਂ ਹੁੰਦਾ ਹੋਇਆ ਬੂਰੇ ਵਾਲਾ ਹਸਪਤਾਲ ਦੀ ਐਮਰਜੈਂਸੀ ਦੇ ਸਾਹਮਣੇ ਸ਼ਨਾਖਤੀ ਕਾਰਡ ਨਾ ਹੋਣ ਦੀ ਵਜ੍ਹਾ ਤੋਂ ਉਹਦਾ ਉੱਥੇ ਇੰਤਕਾਲ ਹੋ ਗਿਆ। ਉਹ ਵਿਚਾਰਾ ਮਰ ਗਿਆ ਉੱਥੇ। ਇਹ ਜੇ ਹਕੀਕਤ ਆਮ ਪਾਕਿਸਤਾਨੀ ਦੀ। ਅਖਬਾਰਾਂ 'ਚ ਇਸ਼ਤਿਹਾਰ ਵੇਖ ਲਓ, ਐਟਮੀ ਕੁਵਤ ਵੇਖ ਲਓ, ਦੁਨੀਆ ਦੀ ਸਾਲਸੀ ਵੇਖ ਲਓ, ਔਰ ਗੱਲਾਂ ਇਹਨਾਂ ਦੀਆਂ ਸੁਣ ਲਓ। ਮਾਰਦੇ ਨੇ ਗੱਲਾਂ, ਮਤਲਬ ਕਿ ਇਹਨਾਂ ਦੀਆਂ ਗੱਲਾਂ ਸੁਣੋ ਤਾਂ ਲੱਗਦਾ ਹੈ ਵੀ ਅਮਰੀਕਾ ਨੇ ਵੀ ਇਹਨਾਂ ਕੋਲ ਹੀ ਕਰਜ਼ਾ ਲੈਣਾ ਸਵੇਰੇ। ਉਹ ਆਂਦੇ ਨਾ ਬਸ਼ਰਮਾ ਦੀ ਦਾਲ ਡੁੱਲ ਗਈ, ਅਤੇ ਕਿਸੇ ਨੇ ਆਖਿਆ ਵੀ ਸ਼ਰਮ ਕਰੋ, ਇਹ ਕੀ ਬਣੇ, ਇਹ ਕੀ ਕੀਤਾ ਜੇ। ਉਹਨਾਂ ਕਿਹਾ ਕੋਈ ਨਹੀਂ, ਅਸੀਂ ਡੋਲ ਕੇ ਖਾਂਦੇ। ਇਹ ਬੜੇ ਸਾਰਿਆਂ ਨੂੰ ਗੱਲ ਨਹੀਂ ਸਮਝ ਆਉਣੀ ਜਿਹੜੀ ਮੈਂ ਕਹਿਣ ਡਿਆ, ਇਹ ਬਜ਼ੁਰਗਾਂ ਨੂੰ ਸਮਝ ਆਉਣੀ। ਕਿਸੇ ਬਜ਼ੁਰਗ ਕੋਲ ਬੈਠੇ ਹੋਵੋ ਤਾਂ ਉਹਨਾਂ ਕੋਲ ਪੁੱਛੋ ਵੀ ਇਹਦਾ ਮਤਲਬ ਕੀ ਹੈ। ਬਹਰਹਾਲ ਇਹ ਮੁਹੰਮਦ ਅਜ਼ਹਾਰੁਲ ਹਕ ਸਾਹਿਬ ਨੇ ਦੁਨੀਆ ਨਿਊਜ਼ ਦੇ ਵਿੱਚ ਇੱਕ ਕਾਲਮ ਲਿਖਿਆ, ਪੜ੍ਹਨਾ ਹੋਵੇ ਤਾਂ ਸਰਚ ਕਰ ਲੈਣਾ, ਜਿਹਦੇ ਵਿੱਚ ਇਹ ਮੁਨੱਵਰ ਸਿਆਲ ਦੀ ਪੂਰੀ ਕਹਾਣੀ ਲਿਖੀ ਹੈ। ਹੁਣ ਦੱਸੋ, ਗਰੀਬ ਆਦਮੀ ਜਬ ਨਾ ਇਹਨਾਂ ਨੇ ਹਸਪਤਾਲਾਂ 'ਤੇ ਲਿਖ ਲਏ, ਬੂਥੇ ਆਪਣੇ ਲਾ ਲਏ। ਦਵਾਈ ਦਾ ਤੁਹਾਨੂੰ ਮੈਂ ਦੱਸਿਆ ਕਿ 70 ਕਰੋੜ ਗੰਗਾ ਰਾਮ ਹੌਸਪੀਟਲ ਨੇ ਮੰਗਿਆ, ਅਤੇ ਉਹਨਾਂ ਨੂੰ ਕਿੰਨਾ ਦਿੱਤਾ? 1 ਕਰੋੜ। ਹੁਣ ਦੱਸੋ ਉੱਥੇ ਡਾਕਟਰ ਕੀ ਕਰਨਗੇ? ਫਿਰ ਜਦੋਂ ਡਾਕਟਰ ਲੋਕਾਂ ਨੂੰ ਬਾਕਾਇਦਾ ਉੱਥੇ ਕੋਈ ਸਹੂਲਤ ਜਾਂ ਉਹਨਾਂ ਨੂੰ ਮਰਮ ਪੱਟੀ ਨਹੀਂ ਕਰ ਪਾਉਂਦੇ, ਅਤੇ ਮਰੀਜ਼ ਜਿਹੜੇ ਗੁੱਸੇ ਜਾਂਦੇ ਨੇ ਉਹ ਡਾਕਟਰਾਂ ਨਾਲ ਬਦਤਮੀਜ਼ੀ ਸ਼ੁਰੂ ਕਰ ਦਿੰਦੇ ਨੇ, ਉੱਥੇ ਲੜਾਈ ਸ਼ੁਰੂ ਕਰ ਦਿੰਦੇ ਨੇ। ਹੁਣ ਜਿੱਥੇ 70 ਰੁਪਈਏ ਚਾਹੀਦੇ ਹੁਣ ਉੱਥੇ 1 ਰੁਪਈਆ ਦਿਓ, ਤੇ ਲੇਕਿਨ ਦੂਜੇ ਪਾਸੇ ਬਾਜੀ ਜਹਾਜ਼ ਖਰੀਦਦੀ ਹੈ 13 ਅਰਬ ਦਾ, ਮਰਸੀਡੀਜ਼ ਦੇ ਟਾਇਰ ਪੈਂਦੇ ਨੇ 3-3 ਕਰੋੜ ਰੁਪਈਏ ਦੇ। ਜਾਈਏ ਤੇ ਕਿਹੜੇ ਪਾਸੇ ਜਾਈਏ? ਅੱਛਾ ਜੀ, ਅੱਗੇ ਅਗਲੀ ਖਬਰ ਸਾਡੇ ਮੁਹਤਰਮ ਜਨਾਬ ਹਾਫਿਜ਼ ਹਸ਼ਾਮ ਇਲਾਹੀ ਜ਼ਹੀਰ। ਇਹ ਇਬਤਸਾਮ ਇਲਾਹੀ ਜ਼ਹੀਰ ਸਾਹਿਬ ਅਤੇ ਹਸ਼ਾਮ ਇਲਾਹੀ ਜ਼ਹੀਰ ਸਾਹਿਬ ਦੋਨੋਂ ਬਹੁਤ ਹੀ ਮੁਹਤਰਮ ਨੇ ਸਾਡੇ ਵਾਸਤੇ, ਲੇਕਿਨ ਇਹ ਮਾਸ਼ਾਅੱਲਾ ਉਰਦੂ ਵੀ ਇੰਝ ਹੀ ਬੋਲਦੇ ਨੇ ਵੀ ਜਿਵੇਂ ਕੱਚੇ ਰੋਡ 'ਤੇ ਚੜ੍ਹ ਗਏ ਨੇ, ਅਤੇ ਪੰਜਾਬੀ ਤੋਂ ਵੀ ਭੈੜੀ ਬੋਲਦੇ ਨੇ। ਮਤਲਬ ਉਹ ਸ਼ਾਇਸਤਗੀ ਨਹੀਂ ਲਿਆਉਂਦੇ ਆਪਣੇ ਅੰਦਰ। ਹਾਲਾਂਕਿ ਜ਼ਾਹਿਰ ਹੈ ਆਲਮੇ ਦੀਨ ਨੇ, ਇਹਨਾਂ ਨੂੰ ਤਾਂ ਜ਼ਿਆਦਾ ਸ਼ਾਇਸਤਗੀ ਹੋਣੀ ਚਾਹੀਦੀ ਹੈ। ਮਤਲਬ ਅੰਨੇ ਵਾਹੀ, ਮਤਲਬ ਕੋਈ ਖੋਤੇ ਕੁੱਟ ਕਿਸਮ ਦੀ ਪੰਜਾਬੀ ਬੋਲਦੇ ਨੇ, ਆਪਣਾ ਪੰਜਾਬੀ ਬੋਲਦੇ ਨੇ। ਜਿਹੜੀ ਉਰਦੂ ਬੋਲ ਰਹੇ ਹੁੰਦੇ ਨੇ ਉਹ ਵੀ ਪੰਜਾਬੀ 'ਚ ਹੀ ਬੋਲ ਰਹੇ ਹੁੰਦੇ ਨੇ, ਅਤੇ ਪੰਜਾਬੀ ਪਤਾ ਨਹੀਂ ਕਿਵੇਂ ਬੋਲਦੇ ਹੋਣਗੇ। ਉਹ ਤਾਂ ਫਿਰ ਕੋਈ ਕੰਮ ਚੁੱਕ ਕੇ ਹੀ ਹੋਣਾ ਕੰਮ ਨੂੰ। ਅਤੇ ਉਹਨਾਂ ਨੇ ਹੁਣ ਮੁਫਤੀ ਫਜ਼ਲ ਹਮਦਰਦ ਸਾਹਿਬ ਨੇ ਉਹਨਾਂ ਕੋਲੋਂ ਸਵਾਲ ਪੁੱਛਿਆ। ਉਹਨਾਂ ਕਿਹਾ ਜੀ ਸਿਆਸੀ ਤਨਕੀਦ ਦੀ ਆੜ ਦੇ ਵਿੱਚ ਗੈਰ ਇਖਲਾਕੀ ਅਲਫਾਜ਼ ਦਾ ਚੁਣਾਵ ਕੀਤਾ ਹੈ ਹਾਫਿਜ਼ ਹਸ਼ਾਮ ਇਲਾਹੀ ਜ਼ਹੀਰ ਸਾਹਿਬ ਨੇ, ਅਤੇ ਉਹਨਾਂ ਨੇ ਯੂਥ ਨੂੰ ਯੂਥ ਲਿਖਣਾ ਸ਼ੁਰੂ ਕਰ ਦਿੱਤਾ ਤੇ ਦੇ ਨਾਲ, ਜਿਹੜਾ ਕਾਬਿਲ ਮੁਜ਼ੰਮਤ ਹੈ, ਕਿਉਂਕਿ ਉਰਫ ਆਮ 'ਚ ਇਸ ਲਫ਼ਜ਼ ਦਾ ਇਸ਼ਾਰਾ ਕੌਮੇ ਸਦੋਮ ਦੇ ਫੇਲ ਦੀ ਤਰਫ ਕੀਤਾ ਜਾਂਦਾ ਹੈ। ਇਹ ਦੋਹਰਾ ਮਿਆਰ ਅਤੇ ਇੰਤਹਾ ਪਸੰਦੀ ਹੈ। ਅਗਰ ਇਹ ਅਲਫਾਜ਼ ਕੋਈ ਆਮ ਸ਼ਖਸ ਜਾਂ ਗਰੋਹ ਲਿਖਦਾ ਤਾਂ ਉਹਨੂੰ ਤੋਹੀਨ ਕਰਾਰ ਦੇ ਦੇਣਾ ਸੀ, ਉਹਦੇ ਖਿਲਾਫ ਕਾਰਵਾਈ ਸ਼ੁਰੂ ਕਰਾ ਦੇਣੀ ਸੀ, ਮਜ਼ਹਬੀ ਕਾਰਵਾਈ ਉਹਦੇ ਖਿਲਾਫ ਸ਼ੁਰੂ ਕਰਾ ਦੇਣੀ ਸੀ। ਉਹਨਾਂ ਕਿਹਾ ਹੁਣ ਇੱਕ ਆਲਮ ਜਿਹੜੇ ਨੇ ਉਹ ਇਹੋ ਜਿਹਾ ਘਟੀਆ ਲਫ਼ਜ਼ ਔਰ ਘਟੀਆ ਐਕਸਪ੍ਰੈਸ਼ਨ ਔਰ ਗਾਲੀ ਗਲੋਚ ਇਸਤੇਮਾਲ ਕਰ ਰਹੇ ਨੇ, ਅਤੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਉਹ ਕੀ ਕਰਨ ਡਏ ਨੇ, ਅਤੇ ਉਹਨਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਹਨਾਂ ਨੇ ਜਾਣਬੁੱਝ ਕੇ ਇਹ ਲਫ਼ਜ਼ ਇਸਤੇਮਾਲ ਕੀਤਾ ਹੈ ਜਾਂ ਉਹਨਾਂ ਕੋਲੋਂ ਗਲਤੀ ਨਾ ਹੋ ਗਿਆ ਤਾਂ ਮਾफ़ੀ ਮੰਗ ਲੈਣ। ਉਹਨਾਂ ਕਿਹਾ ਸਿਆਸਤ ਵਾਸਤੇ ਮਜ਼ਹਬੀ ਇਸਤਲਾਹਾਤ ਦਾ ਇਸਤੇਮਾਲ ਬੰਦ ਹੋਣਾ ਚਾਹੀਦਾ ਤਾਂ ਕਿ ਮਜ਼ਹਬ ਦਾ ਤਕੱਦਸ ਪਾਮਾਲ ਨਾ ਹੋਵੇ, ਅਤੇ ਨੌਜਵਾਨ ਇਸੇ ਤੋਂ ਸਾਡੇ ਉਲਮਾ ਤੋਂ ਬੇਜ਼ਾਰ ਵੀ ਨੇ। ਉਹ ਕਹਿੰਦੇ ਨੇ
ਇਤਦਾਲ ਦੀ ਕਮੀ ਹੈ। ਪੜ੍ਹਿਆ ਲਿਖਿਆ ਨੌਜਵਾਨ ਜਿਹੜਾ ਉਹ ਰਵਾਇਤੀ ਮਜ਼ਹਬੀ ਤਬਕੇ ਦੀਆਂ ਗੱਲਾਂ ਦੇ ਉੱਤੇ ਹੁਣ ਇਸ ਲਈ ਯਕੀਨ ਨਹੀਂ ਕਰਦਾ ਕਿ ਸਾਡੇ ਕੌਲੋ ਫੇਲ ਦੇ ਵਿੱਚ ਤਜ਼ਾਦ ਹੈ। ਮੈਂ ਜਨਾਬ ਦੋਨੋਂ ਇਬਤਸਾਮ ਇਲਾਹੀ ਜ਼ਹੀਰ ਅਤੇ ਹਸ਼ਾਮ ਇਲਾਹੀ ਜ਼ਹੀਰ ਸਾਹਿਬ ਦੇ ਕੋਲੋਂ ਇਹੀ ਗੁਜ਼ਾਰਿਸ਼ ਕਰਾਂਗਾ ਵੀ ਇੰਜ ਨਾ ਕਰੋ। ਫੱਬਦੇ ਨਹੀਂ ਤੁਸੀਂ, ਦਾੜੀਆਂ ਰੱਖੀਆਂ ਨੇ ਮਾਸ਼ਾਅੱਲਾ, ਮਜ਼ਹਬੀ ਲੋਕ ਹੋ ਤੁਸੀਂ, ਇਹੋ ਜਿਹੀਆਂ ਗੰਦੀਆਂ ਗੱਲਾਂ ਕਰਦੇ ਤੁਸੀਂ ਤੇ ਨਹੀਂ ਫੱਬਦੇ ਨਾ। ਅਸੀਂ ਤਾਂ ਚਲੋ ਗੁਨਾਹਗਾਰ ਲੋਕ ਹਾਂ, ਸਾਡੇ ਮੂੰਹ 'ਚੋਂ ਨਿਕਲ ਵੀ ਜਾਵੇ ਤੇ ਅਸੀਂ ਕੋਈ ਮਾफ़ੀ ਮੰਗ ਲਾਂਗੇ ਤੇ ਤੁਸੀਂ ਕੀ ਕਰੋਗੇ। ਅਗਲੀ ਖਬਰ ਗੁਜਰਾਂਵਾਲੇ ਤੋਂ ਹੈ। ਪੈਰਾ ਫੋਰਸ ਨੇ ਰਾਤ 8 ਵਜੇ, ਕਿਉਂਕਿ ਬਾਜੀ ਮਰੀਮ ਨੇ ਹੁਕਮ ਦਿੱਤੇ ਨੇ ਦੁਕਾਨਾਂ ਬੰਦ ਤੇ ਬੰਦ, ਉੱਥੇ ਕੋਈ ਫੈਮਿਲੀ ਖਾਣਾ ਖਾ ਰਹੀ ਸੀ ਤੇ ਉਹਨਾਂ ਨੇ ਰੈਸਟੋਰੈਂਟ ਜਿਹੜਾ ਸੀ ਉਹਨੂੰ ਬਾਹਰੋਂ ਤਾਲੇ ਮਾਰ ਦਿੱਤੇ ਪੈਰਾ ਫੋਰਸ ਨੇ। ਔਰਤਾਂ ਔਰ ਬੱਚੇ ਗੁਜਰਾਂਵਾਲੇ ਦੇ ਵਿੱਚ ਉਸ ਦੁਕਾਨ ਦੇ ਅੰਦਰ ਬੰਦ, ਨਾਲ ਜਿਹੜਾ ਰੈਸਟੋਰੈਂਟ ਦਾ ਸਟਾਫ ਉਹ ਵੀ ਬੰਦ। ਬਦਕਿਸਮਤੀ ਨਾਲ ਹੋਰ ਕੋਈ ਰਸਤਾ ਬਾਹਰ ਨਿਕਲਣ ਦਾ ਹੈ ਨਹੀਂ ਸੀ, ਇੱਕ ਹੀ ਸੀ। ਸਾਡੇ ਤੁਹਾਨੂੰ ਪਤਾ ਪਾਕਿਸਤਾਨ ਦੇ ਵਿੱਚ ਇਹ ਵੀ ਤਾਂ ਇੱਕ ਮੁਸੀਬਤ ਹੈ, ਦੁਨੀਆ 'ਚ ਬਾਹਰ ਤਾਂ ਤੁਸੀਂ ਕੋਈ ਕਾਰੋਬਾਰ ਕਰ ਹੀ ਨਹੀਂ ਸਕਦੇ ਜਦੋਂ ਤੱਕ ਦੋ ਰਸਤੇ ਨਾ ਹੋਣ ਬਾਹਰ, ਮਤਲਬ ਕਿ ਮੁਤਬਾਦਲ ਰਸਤਾ ਨਾ ਹੋਵੇ, ਅੱਗ ਲੱਗ ਜਾਏ ਜਾਂ ਕੋਈ ਮਸਲਾ ਬਣ ਜਾਏ। ਸਾਡੇ ਤਾਂ ਅਕਸਰ ਇੱਕੋ ਹੀ ਰਸਤਾ ਹੁੰਦਾ ਹੈ, ਬਾਹਰ ਦੂਸਰਾ ਕੋਈ ਰਸਤਾ ਬਣਦਾ ਹੀ ਨਹੀਂ ਕਿ ਖੈਰ। ਉਹ ਪੈਰਾ ਫੋਰਸ ਦੇ ਇੰਚਾਰਜ ਕੋਈ ਮੁਹੰਮਦ ਅਲੀ ਸਾਹਿਬ ਨੇ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ 15 ਨੂੰ ਕਾਲ ਕੀਤੀ, ਅੰਦਰੋਂ ਮੋਬਾਈਲ ਹੋਏਗਾ ਉਹਨਾਂ ਕੋਲ, ਡੋਲਫਨ ਪੁਲਿਸ ਆ ਗਈ। ਇਹ ਪੈਰਾ ਫੋਰਸ ਵਾਲਿਆਂ ਨੇ ਕਿਹਾ ਵੀ ਅਸੀਂ ਤਾਂ ਨਹੀਂ ਖੋਲ੍ਹਣ ਦੇਣੀ ਦੁਕਾਨ, ਬੰਦੇ ਅੰਦਰ ਨੇ ਤੇ ਰਹਿਣ, ਔਰਤਾਂ ਔਰ ਬੱਚੇ। ਉਹ 2.5-3 ਘੰਟੇ ਉਹ ਸਾਰੇ ਅੰਦਰ ਤੜੇ ਰਹੇ ਤੇ ਉਸ ਤੋਂ ਬਾਅਦ ਤਾਲੇ ਸ਼ਾਲੇ ਖੋਲ੍ਹ ਕੇ ਤੇ ਉਹਨਾਂ ਨੂੰ ਬਾਹਰ ਕੱਢਿਆ। ਇਹ ਹੁਣ ਤੁਸੀਂ, ਮੈਂ ਹੁਣ ਇਹਦੇ 'ਤੇ ਕੀ ਗੱਲ ਕਰਾਂ ਕਿ ਇਹ ਬੇਸ਼ਰਮੀ ਹੈ ਔਰ ਇਹ ਕਿਹੜੀ ਕੀ ਗੱਲ ਹੈ। ਮਤਲਬ ਉਹਨਾਂ ਨੂੰ ਕੋਈ ਫਾਈਨ ਕਰ ਦਿਓ, ਕੋਈ ਰੈਸਟੋਰੈਂਟ ਨੂੰ ਫਾਈਨ ਕਰ ਦਿਓ, ਲੇਕਿਨ ਲੋਕਾਂ ਨੂੰ ਤਾੜ ਦੇਣਾ ਅੰਦਰ, ਕਿਸੇ ਦੀ ਤਬੀਅਤ ਅੰਦਰ ਖਰਾਬ ਹੋ ਜਾਂਦੀ, ਕੋਈ ਮਰ ਜਾਂਦਾ, ਤੇ ਆਮ ਆਵਾਮ ਦੇ ਉੱਤੇ ਸਖਤੀ ਬਹੁਤ ਹੈ। ਤੇ ਜਿਹੜੇ ਇਹਨਾਂ ਦੇ ਆਪਣੇ ਨੇ ਉਹ ਤੁਹਾਡੇ ਸਾਹਮਣੇ ਕੱਲ੍ਹ ਹੀ ਮਰੀਮ ਸਾਹਿਬਾ ਇੱਥੇ ਆਵਾਮ ਨੂੰ ਆਉਂਦੇ ਨੇ 8 ਵਜੇ ਦੁਕਾਨਾਂ ਬੰਦ ਕਰੋ ਕਿਉਂਕਿ ਬੱਚਤ ਕਰਨੀ ਹੈ। ਮਰੀਮ ਸਾਹਿਬਾ ਇੱਕ ਵਾਰੀ ਫੇਰ ਵੀਡੀਓ ਵੇਖ ਲਓ, ਇਹ ਗਏ ਨੇ ਅਸੈਂਬਲੀ ਤੋਂ ਨਿਕਲ ਕੇ ਵਜ਼ੀਰ ਆਲਾ ਹਾਊਸ ਹੈ ਸਾਹਮਣੇ 2-3 ਕਿਲੋਮੀਟਰ, ਤੇ ਇਹਨਾਂ ਦਾ ਜਿਹੜਾ ਕੌਨਵਾਏ ਉਹ ਵੇਖ ਲਓ, ਪਤਾ ਨਹੀਂ 47 ਗੱਡੀਆਂ ਨੇ ਨਾਲ, ਤੇ ਇਹ ਹੁਣ 47 ਇਹ ਹੁਣ ਸਾਹਿਬ ਤੁਸੀਂ ਆਪ ਲਾਲ ਪਤਾ ਨਹੀਂ 44 ਸਨ ਜਾਂ 47 ਸਨ। ਤੇ ਇਹ ਬੇਸ਼ਰਮੀ ਹੈ ਔਰ ਮੈਂ ਕੀ ਕਹਿ ਸਕਦਾ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।